ਵਿਆਹਾਂ ਸ਼ਾਦੀਆਂ ਤੇ ਅੱਜ ਵੀ ਸਾਡੇ ਕਲਚਰ ਹੈਗਾ ਵਾ ਕਿ ਲੋਕ ਕਰਜ਼ਿਆਂ ਦੇ ਥੱਲੇ ਦਬ ਜਾਂਦੇ ਆ ਤੇ ਫਿਰ 40 50 ਸਾਲ ਜਿਹੜੇ ਆ ਨਾ ਉਹ ਕਰਜ਼ੇ ਹੀ ਦਿੰਦੇ ਰਹਿੰਦੇ ਆ। ਨਮੂਦੋ ਨਮਾਇਸ਼ ਦੀ ਖਾਤਰ ਸੋਹਣਾ ਲੈਲਪੁਰ ਦਾ ਇਲਾਕਾ ਜੀ, ਤਾਂਦਲਿਆਂ ਵਾਲਾ ਚੌਕ, ਨਾਦਰ ਖਾਨ ਦਾ ਲੰਬੜਦਾਰ ਹੋਵੇ ਤੇ ਪੂਰਾ ਪਿੰਡ ਜਨਾਬੇ ਵਾਲੀ ਉੱਥੇ ਬੈਠਾ ਹੋਵੇ। ਚਾਹੇ ਕਿਸੇ ਦੀ ਫੌਤਗੀ ਹੋਏ, ਚਾਹੇ ਕਿਸੇ ਦਾ ਵਿਆਹ ਹੋਏ, ਚਾਹੇ ਕੋਈ ਕਰੋੜਪਤੀ ਆ, ਇੱਕੋ ਜੀ ਰੋਟੀ ਹੋਣੀ ਆ, ਇੱਕੋ ਜਿਹਾ ਜਨਾਬੇ ਵਾਲੀ ਜਹੇਜ਼ ਹੋਣਾ ਵਾ। ਸ਼ਰਤਾਂ ਲੈ ਕੇ ਸਾਰੇ ਪਿੰਡ ਵਾਲਿਆਂ ਦੇ ਸਾਈਨ ਕਰਾ ਲਏ। ਉਹਨਾਂ ਨੇ ਕਿਹਾ ਜੀ ਜਿਹੜਾ ਇਹਦੀ ਵਾਇਲੇਸ਼ਨ ਕਰੇਗਾ ਨਾ ਦੋਨਾਂ ਤਰੀਕਿਆਂ ਨਾਲ ਮੁੱਕਾਂਗੇ। ਕੋਈ ਬੱਚਾ ਫੌਤ ਹੋ ਗਿਆ, ਕੋਈ ਵੱਡਾ ਫੌਤ ਹੋ ਗਿਆ, ਢਾਲੋ ਕੱਟਾ ਜਨਾਬੇ ਵਾਲੀ ਗੱਜ ਵੱਜ ਕੇ ਰੋਟੀ ਦੇਣੀ ਆ। ਵਿਆਹ ਸ਼ਾਦੀ ਆ ਜਾਣਾ ਤੇ ਮਹੀਨਾ ਜਨਾਬੇ ਵਾਲੀ ਰਸੂਮਾਤ ਚੱਲ ਰਹੀਆਂ, ਤੇਲ ਆ ਰਿਹਾ, ਮਹਿੰਦੀ ਆ ਰਹੀ, ਵਲੀਮੇ ਤੇ ਇੱਕ ਬੰਦਾ ਜਾਏਗਾ ਜਨਾਬੇ ਵਾਲੀ। ਸ਼ਾਦੀ ਦੀ ਤਕਰੀਬ ਜਨਾਬੇ ਵਾਲੀ ਸਿਰਫ 3 ਦਿਨ ਹੋਏਗੀ। ਨਾ ਕੁੜੀਆਂ ਨੱਚਣਗੀਆਂ, ਨਾ ਕੋਈ ਹੋਰ ਨੱਚੇਗਾ, ਕੋਈ ਗੱਲਬਾਤ ਨਹੀਂ ਹੋਏਗੀ, ਨਾ ਹੀ ਕਿਸੇ ਨੂੰ ਫਾਇਰਿੰਗ ਦੀ ਇਜਾਜ਼ਤ ਹੋਏਗੀ। ਔਰਤਾਂ ਦੀ ਮਹਿੰਦੀ ਘਰ ਤੱਕ ਮਹਿਦੂਦ ਹੋਏਗੀ। ਫੌਤਗੀ ਦੇ ਉੱਪਰ ਤੁਸੀਂ ਕੀ ਕਰ ਸਕਦੇ ਹੋ ਤੇ ਕੀ ਕਰਨਾ ਵਾ। अस्सलाम वालेकुम जी। ਅੱਛਾ ਜੀ, ਵਿਆਹਾਂ ਸ਼ਾਦੀਆਂ ਤੇ ਅੱਜ ਵੀ ਸਾਡੇ ਕਲਚਰ ਹੈਗਾ ਵਾ ਕਿ ਲੋਕ ਕਰਜ਼ਿਆਂ ਦੇ ਥੱਲੇ ਦਬ ਜਾਂਦੇ ਆ ਤੇ ਫਿਰ 40 50 ਸਾਲ ਜਿਹੜੇ ਆ ਨਾ ਉਹ ਕਰਜ਼ੇ ਹੀ ਦਿੰਦੇ ਰਹਿੰਦੇ ਆ ਤੇ ਸ਼ਾਦੀਆਂ ਦੇ ਵਿੱਚ ਨਿਆਣੇ ਵੱਡੇ ਹੋ ਕੇ ਉਹ ਕਰਜ਼ੇ ਲਾਉਂਦੇ ਆ। ਇੰਨੇ ਕਰਜ਼ੇ ਲੋਕ ਲੈ ਕੇ ਸਿਰਫ ਨਮੂਦੋ ਨਮਾਇਸ਼ ਦੀ ਖਾਤਰ, ਇੱਕ ਦੂਜੇ ਨੂੰ ਦਿਖਾਉਣ ਦੀ ਖਾਤਰ, ਇੱਕ ਦੂਜੇ ਤੋਂ ਉੱਪਰ ਜਾਣ ਦੀ ਖਾਤਰ। ਲੇਕਿਨ ਜਨਾਬੇ ਵਾਲੀ ਸਾਡਾ ਫੈਸਲਾਬਾਦ, ਸੋਹਣਾ ਲੈਲਪੁਰ ਦਾ ਇਲਾਕਾ ਜੀ, ਤਾਂਦਲਿਆਂ ਵਾਲਾ, ਇਹਦਾ ਜਨਾਬੇ ਵਾਲੀ ਇੱਕ ਪਿੰਡ ਆ ਜੀ ਚੌਕ, ਨਾਦਰ ਖਾਨ। ਉਹਨਾਂ ਨੇ ਜਨਾਬੇ ਵਾਲੀ ਸਾਰੇ ਫੈਸਲਾਬਾਦ ਨੂੰ ਨਾ ਪਿੱਛੇ ਛੱਡ ਦਿੱਤਾ। ਉਹਨਾਂ ਨੇ ਕਿਹਾ ਜੀ ਸਾਰੇ ਪਿੰਡ ਵਾਲੇ ਆਓ ਨਾ ਮਸੀਤੇ ਬਹਿ ਕੇ ਜਨਾਬੇ ਵਾਲੀ ਤੁਹਾਡੇ ਨਾਲ ਗੱਲ ਕਰਦੇ ਆ। ਜੁਮਾਤੁਲ ਮੁਬਾਰਕ ਦਾ ਦਿਨ ਹੋਵੇ, ਚੌਕ ਨਾਦਰ ਖਾਨ ਦਾ ਲੰਬੜਦਾਰ ਹੋਵੇ ਤੇ ਪੂਰਾ ਪਿੰਡ ਜਨਾਬੇ ਵਾਲੀ ਉੱਥੇ ਬੈਠਾ ਹੋਵੇ। ਫੈਸਲਾ ਹੁਣ ਕੀ ਹੋਣ ਡਿਆ? ਉਹਨਾਂ ਨੇ ਕਿਹਾ ਜੀ ਚਾਹੇ ਕਿਸੇ ਦੀ ਫੌਤਗੀ ਹੋਏ, ਚਾਹੇ ਕਿਸੇ ਦਾ ਵਿਆਹ ਹੋਏ, ਚਾਹੇ ਕੋਈ ਕਰੋੜਪਤੀ ਆ ਤੇ ਚਾਹੇ ਕੋਈ ਲੱਖਪਤੀ ਆ ਤੇ ਚਾਹੇ ਕੋਈ ਕੱਖਪਤੀ ਆ, ਇੱਕੋ ਜੀ ਰੋਟੀ ਹੋਣੀ ਆ, ਇੱਕੋ ਜਿਹਾ ਜਨਾਬੇ ਵਾਲੀ ਜਹੇਜ਼ ਹੋਣਾ ਵਾ, ਇੱਕੋ ਜਿਹਾ ਹੀ ਸਾਰਾ ਕੁਝ ਹੋਣਾ ਵਾ। ਕੋਈ ਕਿਸੇ ਨੂੰ ਵੱਧ ਚੀਜ਼ ਦੇਣ ਦੀ ਪੂਰੇ ਪਿੰਡ ਦੇ ਵਿੱਚ ਇਜਾਜ਼ਤ ਨਹੀਂ ਹੋਣੀ। ਉਹਨਾਂ ਨੇ ਜਨਾਬੇ ਵਾਲੀ ਸ਼ਰਤਾਂ ਲਿਖੀਆਂ, ਸ਼ਰਤਾਂ ਲਿਖ ਕੇ ਸਾਰੇ ਪਿੰਡ ਵਾਲਿਆਂ ਦੇ ਸਾਈਨ ਕਰਾ ਲਏ। ਉਹਨਾਂ ਨੇ ਕਿਹਾ ਜੀ ਜਿਹੜਾ ਇਹਦੀ ਵਾਇਲੇਸ਼ਨ ਕਰੇਗਾ ਨਾ ਉਹਦੇ ਨਾਲ ਅਸੀਂ ਦੋਨਾਂ ਤਰੀਕਿਆਂ ਨਾਲ ਮੁੱਕਾਂਗੇ। ਇੱਕ ਤਾਂ ਉਹਨੂੰ ਜੁਰਮਾਨਾ ਕਰਾਂਗੇ, ਦੂਸਰਾ ਉਹਦੇ ਨਾਲ ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਨਾ ਤੋ ਲਾਨਤ, ਉਹ ਵੀ ਠੀਕ ਠਾਕ ਕਰਾਂਗੇ। ਅੱਛਾ ਜਨਾਬੇ ਵਾਲੀ ਅਸੀਂ ਕੀ ਕਰਦੇ ਸੀ? ਅਸੀਂ ਇੱਦਾਂ ਕਰਦੇ ਸੀ ਜਨਾਬ, ਕੋਈ ਬੱਚਾ ਫੌਤ ਹੋ ਗਿਆ, ਕੋਈ ਵੱਡਾ ਫੌਤ ਹੋ ਗਿਆ, ਢਾਲੋ ਕੱਟਾ ਜਨਾਬੇ ਵਾਲੀ ਗੱਜ ਵੱਜ ਕੇ ਰੋਟੀ ਦੇਣੀ ਆ ਤਾਂ ਕਿ ਸ਼ਰੀਕਾਂ ਨੂੰ ਪਤਾ ਲੱਗੇ ਕਿ ਜਨਾਬ ਕੱਟਾ ਢਾਇਆ ਸੀਗਾ ਤੇ ਜਨਾਬ ਕੱਟੇ ਦੇ ਨਾਲ ਨਾਨ ਚੱਲੇ ਤੇ ਗਰਮ ਰੋਟੀ। ਹੁਣ ਤਾਂ ਜਨਾਬ ਤੰਦੂਰ ਵੀ ਫੌਤਗੀਆਂ ਦੇ ਉੱਤੇ ਲਾਉਣ ਲੱਗ ਗਏ ਆ ਕਿ ਜਨਾਬ ਤਾਜ਼ੀ ਗਰਮ ਰੋਟੀ ਆਏਗੀ ਤੇ ਉਹ ਜਨਾਬੇ ਵਾਲੀ ਖਵਾਵਾਂਗੇ। ਬਈ ਇੱਥੇ ਪਤਾ ਨਹੀਂ ਕੀ ਹੋਣ ਡਿਆ ਵਾ। ਬੰਦਾ ਮਰਿਆ ਹੋਇਆ, ਕਰਜ਼ਾ ਲੈ ਕੇ ਤੁਸੀਂ ਕੱਟਾ ਕਰਨ ਡਿਓ, ਕਰਜ਼ਾ 3500 ਦੇ ਕੇ ਤੁਸੀਂ ਤੰਦੂਰ ਵਾਲਾ ਮੰਗਾਇਆ ਆ। ਕੋਈ ਖੁਦਾ ਦਾ ਖੌਫ ਕਰੋ। ਇੱਦਾਂ ਹੀ ਜਨਾਬੇ ਵਾਲੀ ਵਿਆਹ ਸ਼ਾਦੀ ਆ ਜਾਣਾ ਤੇ ਮਹੀਨਾ ਜਨਾਬੇ ਵਾਲੀ ਰਸੂਮਾਤ ਚੱਲ ਰਹੀਆਂ, ਤੇਲ ਆ ਰਿਹਾ, ਮਹਿੰਦੀ ਆ ਰਹੀ, ਫਲਾਂ ਆ ਰਿਹਾ, ਟਮਗਾ ਆ ਰਿਹਾ, ਹੁਣ ਵਲੀਮਾ ਆ ਗਿਆ। ਵਲੀਮੇ ਤੇ ਜਨਾਬੇ ਵਾਲੀ ਰੋਟੀ ਉਹਨਾਂ ਦੇ ਘਰ ਵੀ ਦੇ ਕੇ ਆਓ, ਉਹਦੇ ਮਗਰਲੇ ਨੂੰ ਦੇ ਕੇ ਆਓ, ਕਬਰਸਤਾਨ ਵਾਲੇ ਨੂੰ ਦੇ ਕੇ ਆਓ। ਵੀ ਕਿੱਥੇ ਰੋਟੀ ਦੇਣੀ ਹੈ ਜਨਾਬ ਤੁਸੀਂ ਕਰਜ਼ੇ ਲੈ ਕੇ। ਲੇਕਿਨ ਮੈਂ ਚੌਕ ਨਾਦਰ ਖਾਨ ਵਾਲੇ ਨੂੰ ਸਲਾਮ ਪੇਸ਼ ਕਰਦਾ ਜਨਾਬੇ ਵਾਲੀ, ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਬਹਿ ਕੇ ਇੱਕ ਐਸਾ ਫੈਸਲਾ ਕੀਤਾ ਜਿਹੜਾ ਸਾਨੂੰ ਪੂਰੇ ਪਾਕਿਸਤਾਨ ਦੇ ਵਿੱਚ ਇੰਪਲੀਮੈਂਟ ਕਰਨਾ ਚਾਹੀਦਾ ਵਾ, ਸਾਨੂੰ ਆਪਣੀ ਜ਼ਾਤ ਦੇ ਉੱਪਰ ਇੰਪਲੀਮੈਂਟ ਕਰਨਾ ਚਾਹੀਦਾ ਵਾ। ਆਓ ਨਾ ਜਨਾਬ ਤੁਹਾਨੂੰ ਸ਼ਰਤਾਂ ਦੱਸਦੇ ਆ। ਉਹਨਾਂ ਨੇ ਕਿਹਾ ਜੀ ਅਗਰ ਵਿਆਹ ਹੋਏਗਾ ਨਾ ਤੇ ਉਹਦੀ ਤਫਸੀਲ ਆ ਹੈਗੀ ਆ। ਉੱਥੇ ਜਨਾਬੇ ਵਾਲੀ ਵਲੀਮੇ ਤੇ ਇੱਕ ਬੰਦਾ ਜਾਏਗਾ ਜਨਾਬੇ ਵਾਲੀ, ਸਾਰਾ ਟੱਬਰ ਉੱਠ ਕੇ ਨਹੀਂ ਚੱਲ ਜਾਏਗਾ। ਰੋਟੀ ਅਗਰ ਕਿਸੇ ਨੇ ਘਰ 'ਚ ਦੇਣੀ ਆ ਤੇ ਉਹ ਵੀ ਜਨਾਬੇ ਵਾਲੀ ਇੱਕ ਮਕਦਾਰ ਉਹਦੀ ਮੁਕਰਰ ਕੀਤੀ ਗਈ ਆ, ਇਹ ਤੋਂ ਜ਼ਿਆਦਾ ਨਹੀਂ ਦੇਣੀ। ਇੱਥੇ ਕੀ ਹੁੰਦਾ ਜਨਾਬੇ ਲਈ ਇੱਕ ਬੰਦੇ ਨੂੰ ਸੱਦਿਆ ਹੁੰਦਾ, ਸਾਰਾ ਟੱਬਰ ਹੀ ਤੁਰਿਆ ਹੁੰਦਾ, ਆਓ ਜਾ ਕੇ ਵਲੀਮਾ ਖਾ ਗਈ 500 ਜੋ ਦੇਣਾ ਵਾ, ਉਸ 500 ਦੇ ਵਿੱਚ ਸਾਰੇ ਜਾ ਕੇ ਰੋਟੀ ਖਾਂਦੇ ਆ। ਅੱਗੇ ਉਹਨੇ ਕਿਹਾ ਜੀ ਘਰ ਦੇਣ ਵਾਸਤੇ ਰੋਟੀ ਆਪਣੀ ਮਰਜ਼ੀ ਦੀ ਹੋਏਗੀ। 1 ਕਿਲੋ ਗੋਸ਼ਤ ਦੇਵਾਂਗੇ ਘਰਾਂ ਦੇ ਵਿੱਚ ਦੇਣਾ, ਜਾਂ 2 ਕਿਲੋ ਜਲੇਬੀਆਂ, ਜਾਂ 1 ਕਿਲੋ ਮਿਕਸ ਮਠਿਆਈ ਅਗਰ ਕਿਸੇ ਨੇ ਘਰ ਦੇ ਵਿੱਚ ਰੋਟੀ ਦੇਣੀ ਹੈ। ਇਹ ਨਹੀਂ ਕਿ ਘਰ ਦੇ ਵਿੱਚ ਤਾਂ ਜਨਾਬੇ ਵਾਲੀ ਪਰਾਤਾਂ ਭਰ ਕੇ ਜਾ ਰਹੀਆਂ ਵਾ, ਬਿਲਕੁਲ ਨਹੀਂ। ਤੇ ਬਹੁਤ ਅੱਛਾ ਫੈਸਲਾ ਵਾ। ਤੀਸਰੀ ਗੱਲ ਆ ਗਈ ਜੀ, ਸ਼ਾਦੀ ਦੀ ਤਕਰੀਬ ਜਨਾਬੇ ਵਾਲੀ ਸਿਰਫ 3 ਦਿਨ ਹੋਏਗੀ। ਜਿਹੜੀ ਮਹੀਨਾ ਪਹਿਲੇ ਹੀ ਜਨਾਬੇ ਵਾਲੀ ਨੱਚਣ ਲੱਗ ਜਾਂਦੇ ਆ, ਗਾਣ ਲੱਗ ਜਾਂਦੇ ਆ, ਵਜਾਣ ਲੱਗ ਜਾਂਦੇ ਆ, ਸਾਰਾ ਕੁਝ ਬੰਦ ਹੋਏਗਾ। ਸਿਰਫ 3 ਦਿਨ ਤਕਰੀਬ ਹੋਏਗੀ ਤੇ ਰਾਤੀ 12 ਵਜੇ ਬੰਦ ਹੋਏਗੀ। ਨਾ ਕੁੜੀਆਂ ਨੱਚਣਗੀਆਂ, ਨਾ ਕੋਈ ਹੋਰ ਨੱਚੇਗਾ, ਕੋਈ ਗੱਲਬਾਤ ਨਹੀਂ ਹੋਏਗੀ, ਨਾ ਹੀ ਕਿਸੇ ਨੂੰ ਫਾਇਰਿੰਗ ਦੀ ਇਜਾਜ਼ਤ ਹੋਏਗੀ। ਝੂਮਰ ਦੀ ਸਿਰਫ ਇਜਾਜ਼ਤ ਹੋਏਗੀ। ਜਿਹੜੇ ਪਿੰਡਾਂ ਦੇ ਵਿੱਚ ਜਨਾਬ ਢੋਲ ਹਲਕੀ ਆਵਾਜ਼ ਦੇ ਵਿੱਚ ਢੋਲ ਵੱਜ ਰਿਹਾ ਤੇ ਘੁੰਮਰ ਜਿਹਨੂੰ ਕਹਿੰਦੇ ਆ ਨਾ, ਉਹ ਸਿਰਫ ਖੇਲਣ ਦੀ ਇਜਾਜ਼ਤ ਹੋਏਗੀ। ਤੇ ਇੱਕ ਹੋਰ ਬੜੀ ਅੱਛੀ ਗੱਲ ਉਹਨਾਂ ਨੇ ਕੀਤੀ ਹੈ, ਉਹਨਾਂ ਨੇ ਕਿਹਾ ਜੀ ਕੋਈ ਵੀ ਔਰਤ ਜਿਹੜੀ ਹੈ ਨਾ ਬਾਜ਼ਾਰ ਦੇ ਵਿੱਚ ਨਹੀਂ ਆਏਗੀ। ਔਰਤਾਂ ਦੀ ਮਹਿੰਦੀ ਘਰ ਤੱਕ ਮਹਿਦੂਦ ਹੋਏਗੀ, ਬਾਜ਼ਾਰ ਦੇ ਵਿੱਚ ਕੋਈ ਐਸਾ ਚੈਨ ਚੱਕਰ ਨਹੀਂ ਹੋਏਗਾ। ਇਹ ਤਾਂ ਜਨਾਬੇ ਵਾਲੀ ਵਿਆਹ ਦੀ ਸੀ ਜਿਹਦੇ ਉੱਪਰ ਪੂਰੇ ਪਿੰਡ ਵਾਲਿਆਂ ਨੇ ਇਤਫਾਕ ਕਰਕੇ ਸਾਈਨ ਕਰਤੇ। ਅਗਲੀ ਗੱਲ ਇਹ ਤੋਂ ਵੀ ਵੱਡੀ ਆ ਕਿ ਫੌਤਗੀ ਦੇ ਉੱਪਰ ਤੁਸੀਂ ਕੀ ਕਰ ਸਕਦੇ ਹੋ ਤੇ ਕੀ ਕਰਨਾ ਵਾ।
ਇਹਦੇ ਵਿੱਚ ਮਜ਼ਹਬੀ ਟੱਚ ਜ਼ਰੂਰ ਆ, ਲੇਕਿਨ ਮੈਂ ਇਹਦੀ ਪਹਿਲੇ ਮਾਜ਼ਰਤ ਕਰ ਲੈਣਾ ਵਾ। ਲੇਕਿਨ ਗੱਲ ਅਸੂਲਾਂ ਦੀ ਆ, ਜਿਹੜੀ ਦਿਲ ਨੂੰ ਲੱਗੀ ਆ ਤੇ ਅੱਜ ਮੈਂ ਕਰ ਦੇਣੀ ਆ। ਪਹਿਲੀ ਸ਼ਰਤ ਇਹ ਹੈ ਜੀ, 1 ਦਿਨ ਦੇ ਬੱਚੇ ਤੋਂ ਲੈ ਕੇ 1 ਸਾਲ ਦੇ ਬੱਚੇ ਤੱਕ ਕੁਲਖਾਨੀ, ਸਾਤਾ, 21ਵਾਂ ਸਾਲਾਨਾ, 40ਵਾਂ ਕੋਈ ਖਤਮ ਨਹੀਂ ਹੋਏਗਾ। ਬਿਲਕੁਲ ਅੱਛੀ ਬਾਤ ਆ। ਅੱਛਾ ਜੀ, ਵੱਡੇ ਬੰਦੇ ਵਾਸਤੇ ਉਹਨਾਂ ਨੇ ਕਿਹਾ ਜੀ ਕੁਲਖਾਨੀ ਤੇ ਸਾਤੇ ਦਾ ਖਤਮ ਸਿਰਫ 3 ਦਿਨ ਦੇ ਅੰਦਰ ਅੰਦਰ ਕਰਨਾ ਵਾ, ਇਸ ਤੋਂ ਬਾਅਦ ਨਹੀਂ ਕਰਨਾ। ਉਹਦੇ ਵਿੱਚ ਜਿਹੜੀ ਖਾਣ ਪੀਣ ਦੀ ਸ਼ਰਤ ਰੱਖੀ ਆ, ਯਕੀਨ ਕਰੋ ਕਿ ਚੌਕ ਨਾਦਰ ਖਾਨ ਵਾਲਿਆਂ ਨੇ ਦਿਲ ਹੀ ਜਿੱਤ ਲਿਆ। ਭਾਵੇਂ ਫੌਤਗੀ ਦੀ ਗੱਲ ਆ, ਹਰ ਕਿਸੇ ਨੇ ਮਰ ਜਾਣਾ ਇੱਕ ਦਿਨ, ਜਹਾਨ ਸਾਰਿਆਂ ਨੇ ਛੱਡ ਜਾਣਾ, ਲੇਕਿਨ ਦਿਲ ਇਹਨਾਂ ਨੇ ਜਿੱਤ ਲਿਆ। ਉਹਨਾਂ ਨੇ ਕਿਹਾ ਜੀ 5 ਕਿਲੋ ਗੋਸ਼ਤ ਹੋਏਗਾ ਤੇ ਵਿੱਚ 10 ਕਿਲੋ ਆਲੂ ਹੋਣਗੇ, ਦਿਓ ਸਾਰਿਆਂ ਨੂੰ ਸ਼ੋਰਾ ਬਣਾ ਕੇ ਖਵਾਓ। ਕਿਹੜਾ ਜਨਾਬੇ ਵਾਲੀ ਵਲੀਮੇ ਤੇ ਆਏ ਆ, ਫੌਤਗੀ ਤੇ ਆਏ ਆ, ਖਾਣ ਤੇ ਖਾ ਕੇ ਘਰ ਜਾਣ ਜਨਾਬੇ ਵਾਲੀ। ਅੱਛਾ ਜੀ, ਖਤਮ ਦੇ ਉੱਪਰ ਕੋਈ ਛੋਲੇ ਨਹੀਂ ਹੋਣਗੇ, ਕੋਈ ਫਰੂਟ ਨਹੀਂ ਹੋਏਗਾ, ਸਿਰਫ ਫੁੱਲੀਆਂ ਹੋਣਗੀਆਂ ਤੇ ਗਲਾਸ ਦੁੱਧ ਦਾ ਹੋਏਗਾ ਜਾਂ ਪਾਣੀ ਦਾ ਗਲਾਸ ਹੋਏਗਾ। ਇਸ ਤੋਂ ਇਲਾਵਾ ਜਨਾਬੇ ਵਾਲੀ ਫਰੂਟ, 7 ਖਾਣੇ, ਕੱਪੜੇ, ਬਿਸਤਰੇ, ਲੋਟੇ, ਜੁੱਤੇ, ਬਰਤਨ, ਮੇਕਅਪ ਦਾ ਸਮਾਨ, ਬਿਲਕੁਲ ਕੋਈ ਚੀਜ਼ ਨਾ ਕਿਸੇ ਮੌਲਵੀ ਨੂੰ ਦਿੱਤੀ ਜਾਏਗੀ, ਨਾ ਕਿਸੇ ਕਬਰਸਤਾਨ ਵਾਲੇ ਗੋਰਕਨ ਨੂੰ ਦਿੱਤੀ ਜਾਏਗੀ। ਖਤਮ ਦੀ ਰੋਟੀ ਪੂਰੇ ਪਿੰਡ ਵਾਲੇ ਨਹੀਂ ਖਾਣਗੇ। ਜਿਹੜੇ ਜਿਹੜੇ ਜਨਾਬੇ ਵਾਲੀ ਪਿੰਡ ਵਾਲੇ ਉੱਥੇ ਬੈਠੇ ਹੋਣਗੇ ਉਹਨਾਂ ਨੂੰ ਧੌਣ ਤੋਂ ਫੜ ਕੇ ਠਾ ਦਿੱਤਾ ਜਾਏਗਾ। ਸਿਰਫ ਪ੍ਰਾਹੁਣੇ ਆਣਗੇ ਜਾਂ ਜਿਹੜੇ ਦੂਸਰੇ ਸ਼ਹਿਰਾਂ 'ਚੋਂ ਆਣਗੇ ਉਹ ਜਨਾਬੇ ਵਾਲੀ ਖਤਮ ਦੀ ਰੋਟੀ ਖਾ ਸਕਣਗੇ। ਉਸ ਤੋਂ ਬਾਅਦ ਆਪਣੇ ਘਰ ਵਾਲੇ ਖਾਨਦਾਨ ਦੇ ਬੰਦੇ ਜਿਹੜੇ ਆ ਉਹ ਖਾ ਸਕਣਗੇ। ਫੌਤਗੀ ਦੇ 3 ਦਿਨ ਪੂਰੇ ਪਿੰਡ ਪੂਰੇ ਦੇ ਵਿੱਚ ਕਿਸੇ ਦਾ ਵਿਆਹ ਵਾ, ਕਿਸੇ ਦੀ ਸ਼ਾਦੀ ਆ, ਨਾ ਢੋਲ ਵੱਜੇਗਾ, ਨਾ ਘੁੰਮਰ ਖੇਲੀ ਜਾਏਗੀ, ਨਾ ਹੀ ਜਨਾਬੇ ਵਾਲੀ ਕੋਈ ਹੋਰ ਕਿਸੇ ਕਿਸਮ ਦਾ ਤਮਾਸ਼ਾ ਹੋਏਗਾ। ਜਨਾਬ, ਮੈਂ ਪੂਰੇ ਫੈਸਲਾਬਾਦ ਵਾਲਿਆਂ ਨੂੰ ਰਿਕੁਐਸਟ ਕਰਾਂਗਾ, ਬਲਕਿ ਪੂਰੇ ਪੰਜਾਬੀਆਂ ਨੂੰ ਰਿਕੁਐਸਟ ਕਰਾਂਗਾ, ਫਿਰ ਪੂਰੇ ਪਾਕਿਸਤਾਨ ਅੱਗੇ ਰਿਕੁਐਸਟ ਕਰਾਂਗਾ ਕਿ ਜਨਾਬ ਜਿਹੜਾ ਚੌਕ ਨਾਦਰ ਖਾਨ ਵਾਲਿਆਂ ਨੇ ਕੀਤਾ ਵਾ ਨਾ, ਕਾਸ਼ ਅਸੀਂ ਸਾਰੇ ਕਰ ਲਈਏ ਤੇ ਬਹੁਤ ਸਾਰੀਆਂ ਚੀਜ਼ਾਂ ਤੋਂ, ਬਹੁਤ ਸਾਰੀਆਂ ਗਲਤ ਰਸੂਮਾਤ ਤੋਂ ਅਸੀਂ ਬਚ ਸਕਦੇ ਹਾਂ। ਇੱਕ ਸਭ ਤੋਂ ਵੱਡੀ ਗੱਲ, ਜਿਹੜੀਆਂ ਲੜਕੀਆਂ, ਜਿਹੜੀਆਂ ਖਵਾਤੀਨ ਘਰ ਬੈਠੀਆਂ ਬੈਠੀਆਂ ਸਿਰਫ ਇਸ ਬਣਾ ਦੇ ਉੱਪਰ ਬੁੱਢੀਆਂ ਹੋ ਰਹੀਆਂ ਵਾ, ਖੁਦਾ ਦੀ ਕਸਮ ਉਹ ਸਾਰੀਆਂ ਆਪਣੇ ਘਰ ਦੇ ਵਿੱਚ ਚਲੀਆਂ ਜਾਣਗੀਆਂ ਅਗਰ ਅਸੀਂ ਆਪਣੇ ਉੱਪਰ ਚੌਕ ਨਾਦਰ ਖਾਨ ਵਾਲਾ ਇੰਪਲੀਮੈਂਟ ਕਰ ਲਈਏ। ਬਹੁਤ ਸ਼ੁਕਰੀਆ।